ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 14 ਸਤੰਬਰ ਦਿਨ ਵੀਰਵਾਰ ਤੇ ਆਪਣੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ, ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਬਲਤੇਜ ਪੰਨੂ ਜੀ ਵੀ ਸੁਰੇਸ਼ ਖਜੂਰੀਆ ਹੁਣਾਂ ਦਾ ਨਾਮ ਅੱਗੇ ਆ ਰਿਹਾ ਵੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਗੁਰਦਾਸਪੁਰ ਤੋਂ। ਬਿਲਕੁਲ ਜੀ, ਮੇਰਾ ਖਿਆਲ ਅੱਜ ਜਾਂ ਕੱਲ੍ਹ ਦੇ ਵਿੱਚ ਜਿਹੜੀਆਂ ਤਿੰਨ ਮੇਨ ਪਾਰਟੀਆਂ ਹੈਗੀਆਂ ਨੇ ਇਹਨਾਂ ਦੇ ਉਮੀਦਵਾਰਾਂ ਦੇ ਨਾਮ ਸਾਹਮਣੇ ਜਿਹੜਾ ਜੀ ਉਹ ਆ ਜਾਣਗੇ। ਕਾਂਗਰਸ ਜਿਹੜੀ ਹੈ ਜੀ ਉਹਦੇ ਵੱਲੋਂ ਵੀ ਹਾਈ ਕਮਾਂਡ ਦੀ ਉਡੀਕ ਕੀਤੀ ਜਾ ਰਹੀ ਆ। ਬੇਸ਼ੱਕ ਇਸ ਮਾਮਲੇ ਦੇ ਉੱਤੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਨਾਮ ਜਿਹੜਾ ਮੂਹਰਲੀ ਕਤਾਰ ਦੇ ਵਿੱਚ ਬੋਲ ਰਿਹਾ ਕਿ ਉਹ ਕੈਂਡੀਡੇਟ ਗੁਰਦਾਸਪੁਰ ਤੋਂ ਹੋ ਸਕਦੇ ਆ। ਕਵਿਤਾ ਖੰਨਾ ਦਾ ਨਾਮ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮੂਹਰਲੀ ਕਤਾਰ 'ਚ ਬੋਲ ਰਿਹਾ, ਹਾਲਾਂਕਿ ਉੱਥੋਂ ਸਲਾਰੀਆ ਜਿਹੜੇ ਨੇ ਉਹ ਵੀ ਆਪਣਾ ਜ਼ੋਰ ਪੂਰਾ ਦਿੱਲੀ ਬਹਿ ਕੇ ਲਾ ਰਹੇ ਨੇ। ਗੁਣਾ ਜਿਹੜਾ ਜੀ ਉਹ ਕਵਿਤਾ ਖੰਨਾ ਦੇ ਉੱਤੇ ਪੈ ਸਕਦਾ। ਜੇ ਦੋਵੇਂ ਉਮੀਦਵਾਰ ਆਉਂਦੇ ਆ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਪ੍ਰਚਾਰੂਗੀ ਕਿ ਅਸੀਂ ਤੁਹਾਨੂੰ ਲੋਕਲ ਉਮੀਦਵਾਰ ਜਿਹੜਾ ਉਹ ਦੇ ਰਹੇ ਹਾਂ ਗੁਰਦਾਸਪੁਰ ਤੋਂ। ਪਿਛਲੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਪੰਜਾਬ ਦਾ ਇੱਕ ਵੱਡਾ ਵੋਟ ਬੈਂਕ 28% ਦੇ ਕਰੀਬ ਜਿਹੜਾ ਹਿੰਦੂ ਤਬਕੇ ਨਾਲ ਸੰਬੰਧਿਤ ਹੈ ਉਹ ਬਿਲਕੁਲ ਉਲਟ ਪਾਰਟੀ ਦੇ ਭੁਗਤ ਗਿਆ ਸੀਗਾ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਬੇਸ਼ੱਕ ਅਸੀਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਨਹੀਂ ਕਰਦੇ, ਜਾਤਾਂ ਦੇ ਨਾਂ ਦੇ ਉੱਤੇ, ਪਰ ਜਿਹੜਾ ਉਮੀਦਵਾਰ ਹੈ ਜੀ ਇੱਥੋਂ ਦੋ ਦੇ ਉੱਤੇ ਜਿਹੜੀ ਹੈ ਜੀ ਉਹ ਅੱਖ ਲੱਗੀ ਹੋਈ। ਤਾਂ ਮੇਜਰ ਜਨਰਲ ਰਿਟਾਇਰਡ ਨੇ ਆਰਮੀ ਤੋਂ ਸੁਰੇਸ਼ ਖਜੂਰੀਆ ਜੀ, ਉਹਨਾਂ ਦਾ ਨਾਮ ਜਿਹੜਾ ਜੀ ਮੂਹਰਲੀ ਕਤਾਰ ਦੇ ਵਿੱਚ ਬੋਲ ਰਿਹਾ ਹੈ। ਜਦੋਂ ਤੋਂ ਇਹ ਪਾਰਟੀ ਹੋਂਦ ਦੇ ਵਿੱਚ ਆਈ ਆ ਉਦੋਂ ਤੋਂ ਸੁਰੇਸ਼ ਖਜੂਰੀਆ ਹੋਰੀ ਇਸ ਪਾਰਟੀ ਦੇ ਨਾਲ ਜੁੜੇ ਹੋਏ ਨੇ। ਤੇ ਇੱਕ ਜਿਹੜੇ ਪੰਜਾਬ ਦੇ ਜਨਰਲ ਸਕੱਤਰ ਨੇ ਲਖਬੀਰ ਸਿੰਘ ਸੈਣੀ, ਉਹ ਵੀ ਲੋਕਲ ਨੇ ਇਸ ਏਰੀਏ ਤੋਂ, ਉਹਨਾਂ ਦਾ ਨਾਮ ਵੀ ਜਿਹੜਾ ਜੀ ਉਹ ਚੱਲ ਰਿਹਾ। ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਉਹ ਸੁਰੇਸ਼ ਖਜੂਰੀਆ ਹੋਰਾਂ ਦੇ ਉੱਤੇ ਆ ਕੇ ਜ਼ਿਆਦਾ ਜਿਹੜੀਆਂ ਜੀ ਉਹ ਟਿਕਦੀਆਂ ਨੇ। ਇੱਕ ਤਾਂ ਪਾਰਟੀ ਜਿਹੜਾ ਜੀ ਉਹ ਹਿੰਦੂ ਫੇਸ ਇੱਥੋਂ ਉਭਾਰ ਸਕਦੀ ਹੈ, ਇੱਥੇ ਕਾਫੀ ਬਹੁ ਗਿਣਤੀ ਹੈਗੀ ਆ। ਦੂਸਰੀ ਜਿਹੜੀ ਗੱਲ ਹੈ ਜੀ ਸਰਹੱਦੀ ਖੇਤਰ ਹੋਣ ਕਰਕੇ ਇੱਥੇ ਜਿਹੜੇ ਰਿਟਾਇਰਡ ਫੌਜੀ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਜੀ। ਲੱਖ ਤੋਂ ਉੱਪਰ ਉਹਨਾਂ ਦੀ ਵੋਟ ਦੱਸੀ ਦੀ ਹੈ ਇਸ ਏਰੀਏ ਦੇ ਵਿੱਚ। ਇਹ ਜਿਹੜਾ ਜੀ ਸਾਬਕਾ ਮੇਜਰ ਜਨਰਲ ਸੁਰੇਸ਼ ਖਜੂਰੀਆ ਹੋਰੀ ਆਉਂਦਾ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਭਾਵੀ ਰੂਪ ਦੇ ਵਿੱਚ ਜਿਹੜਾ ਕਹੇ ਜਾ ਸਕਦੇ ਆ, ਤੇ ਉਹ ਕਾਫੀ ਹੱਦ ਤੱਕ ਗਿਣਤੀਆਂ ਮਿਣਤੀਆਂ ਜਿਹੜੀਆਂ ਦੀ ਉਹ ਉਲਟ ਫੇਰ ਕਰ ਸਕਦੇ ਆ। ਪਾਰਟੀ ਜਿਹੜੀ ਆ ਇਸ ਤਰੀਕੇ ਦੇ ਨਾਲ ਚੋਣ ਜਿਹੜਾ ਦੀ ਉਹ ਲੜ ਰਹੀ ਹੈ ਕਿ ਬੇਸ਼ੱਕ ਉਹ ਚੋਣ ਉਹਨਾਂ ਤੋਂ ਨਾ ਜਿੱਤੀ ਜਾਵੇ ਪਰ ਉਹ ਆਪਣੀ ਤਕੜੀ ਹਾਜ਼ਰੀ ਜਿਹੜੀ ਆ ਇੱਥੋਂ ਲਵਾਉਣਾ ਚਾਹੁੰਦੀ ਆ। ਜਿਹੜੀ ਕਾਂਗਰਸ ਹੈ ਜੀ ਉਹਦੇ ਨੂੰ ਜਿਹੜੀ ਐਂਟੀ ਇਨਕੰਬੈਂਸੀ ਆ ਉਹਦਾ ਵੱਡੇ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ 6 ਮਹੀਨਿਆਂ ਦੇ ਵਿੱਚ ਹੀ ਬਹੁਤ ਕੁਝ ਜਿਹੜਾ ਜੀ ਉਹ ਬਦਲ ਗਿਆ। ਉਧਰ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿਹੜਾ ਲਗਾਤਾਰ ਸੈਂਟਰ ਵਾਲੀ ਦਾ ਉਹ ਡਿੱਗਦਾ ਤੁਰਿਆ ਜਾ ਰਿਹਾ। ABVP ਦੀਆਂ ਚੋਣਾਂ ਜਿਹੜੀਆਂ ABVP ਜਿਹੜੀ ਆ ਚੋਣਾਂ ਦੇ ਵਿੱਚ ਜਿਹੜੀਆਂ ਇੱਥੇ ਯੂਨੀਵਰਸਿਟੀਜ਼ ਦੀਆਂ ਚੋਣਾਂ ਹੋਈਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ, ਉੱਥੇ ਉਹਨੂੰ ਮੂੰਹ ਦੀ ਖਾਣੀ ਪਈ ਆ ਜਿਹੜੀ ਕਿ ਨੌਜਵਾਨਾਂ ਦੀ ਜਥੇਬੰਦੀ ਹੈ। ਤਾਂ ਇਸ ਕਰਕੇ ਉਹਦਾ ਵੀ ਗ੍ਰਾਫ ਜਿਹੜਾ ਦੀ ਹੇਠਾਂ ਗਿਆ। ਦੂਜਾ ਵਿਨੋਦ ਖੰਨਾ ਹੋਰਾਂ ਦੇ ਉੱਤੇ ਉਹਨਾਂ ਦੇ ਜਿਉਂਦੇ ਇਲਜ਼ਾਮ ਲੱਗਦਾ ਰਿਹਾ ਕਿ ਉਹ ਜਿੱਤ ਕੇ ਮੁੜ ਕੇ ਇਸ ਹਲਕੇ ਦੇ ਵਿੱਚ ਵੜੇ ਨਹੀਂ। ਤਾਂ ਇਹ ਗਿਣਤੀਆਂ ਮਿਣਤੀਆਂ ਜੀ ਆਉਂਦੇ ਦਿਨਾਂ ਦੇ ਦੌਰਾਨ ਦੇਖਾਂਗੇ ਕਿਸ ਜਗ੍ਹਾ ਤੱਕ ਕੰਮ ਕਰਦੀਆਂ ਨੇ। ਪਰ ਹਾਲ ਦੀ ਘੜੀ ਕਿਹਾ ਜਾ ਰਿਹਾ ਕਿ ਜਿਹੜੇ ਸੁਰੇਸ਼ ਖਜੂਰੀਆ ਨੇ ਉਹਨਾਂ ਦੇ ਉਹ ਝਾੜੂ ਦੇ ਕੈਂਡੀਡੇਟ ਹੋ ਸਕਦੇ ਆ। ਜੀ 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 ਬਿਲਕੁਲ। ਤੇ ਅਗਲੀ ਆਪਾਂ ਪੰਨੂ ਜੀ ਗੱਲ ਕਰੀਏ, 10 ਸਾਲ ਪੁਰਾਣੀਆਂ ਗੱਡੀਆਂ ਨਹੀਂ ਚੱਲ ਸਕਣਗੀਆਂ, ਗ੍ਰੀਨ ਟ੍ਰਿਬਿਊਨਲ ਨੇ ਆਖਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਮਾਮਲੇ ਦੇ ਉੱਤੇ ਕਾਫੀ ਜਿਹੜਾ ਜੀ ਉਹ ਸਖਤ ਹੈ। ਐਕਚੁਅਲੀ ਇਹ ਹੈ ਜੀ ਕਿ ਜਿਹੜੀਆਂ ਇਹ 10 ਸਾਲ ਪੁਰਾਣੀਆਂ ਗੱਡੀਆਂ ਨੇ ਇਹਦੇ ਉੱਤੇ ਰੋਕ ਤਾਂ ਪਹਿਲਾਂ ਦੀ ਲਾਈ ਹੋਈ ਆ, ਪਰ ਜਿਹੜੀ ਕੇਂਦਰ ਸਰਕਾਰ ਹੈ ਉਹਨੇ ਇਹਦੇ ਵਿੱਚ ਤਬਦੀਲੀ ਕਰਨ ਦੇ ਖਾਤਰ ਪਟੀਸ਼ਨ ਜਿਹੜੀ ਉਹ ਪਾਈ ਸੀਗੀ। ਇਹ ਪਟੀਸ਼ਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਖਾਰਜ ਕਰ ਦਿੱਤੀ ਆ।
ਇਹਦਾ ਮਤਲਬ ਇਹ ਜੀ ਕਿ NCR ਦੇ ਸਣੇ ਦਿੱਲੀ ਦੇ ਵਿੱਚ ਡੀਜ਼ਲ ਗੱਡੀਆਂ ਦੇ ਉੱਤੇ ਪੂਰੀ ਪਾਬੰਦੀ ਜਿਹੜੀ ਹੈ ਜੀ ਉਹ ਲਾਗੂ ਰਹੂਗੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੇ ਕਰਕੇ ਦਿੱਲੀ ਦੇ ਵਿੱਚ ਡੀਜ਼ਲ ਵਾਲੀਆਂ 10 ਸਾਲ ਪੁਰਾਣੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਬੰਦ ਕੀਤੀ ਜਾ ਚੁੱਕੀ ਹੈ। ਮੈਂ ਇੱਥੇ ਇਹ ਦੱਸਦਾ ਜੀ ਕਿ ਇਹਦੇ 'ਚ ਇਹ ਨਾ ਹੋਵੇ ਕਿ ਉਹ ਚੱਲ ਨਹੀਂ ਸਕਦੀਆਂ, ਜਿਹੜੀਆਂ ਰਜਿਸਟਰਡ ਨੇ ਆਲਰੇਡੀ ਉਹ ਤਾਂ ਚੱਲੀ ਜਾਣਗੀਆਂ। ਜਿਹੜੀ 10 ਸਾਲ ਤੋਂ ਪੁਰਾਣੀ ਜਿਹੜੀ ਗੱਡੀ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ ਉਹ ਨਹੀਂ ਹੋ ਸਕਦੀ, ਭਾਵ ਕਿ ਉੱਥੇ ਕੋਈ ਖਰੀਦ ਕੇ ਜਿਹੜੀ ਹੈ ਜੀ ਉਹ ਨਹੀਂ ਲਿਆ ਸਕਦਾ। ਜਿਹੜੀ 10 ਸਾਲ ਜਾਂ ਇਹਦੇ ਤੋਂ ਉੱਪਰ ਆ, ਇਹਦੇ ਵਿੱਚ ਸਾਰੀਆਂ ਗੱਡੀਆਂ ਸ਼ਾਮਲ ਨੇ, ਛੋਟੀਆਂ ਜਾਂ ਫਿਰ ਜਿਹੜੀਆਂ ਜੀ ਉਹ ਵੱਡੀਆਂ। ਟ੍ਰਿਬਿਊਨਲ ਕਹਿੰਦਾ ਹੈ ਕਿ ਡੀਜ਼ਲ ਦੀਆਂ ਗੱਡੀਆਂ ਤੋਂ ਪੈਦਾ ਹੁੰਦਾ ਧੂੰਆਂ ਕੈਂਸਰ ਪੈਦਾ ਕਰਨ ਵਾਲਾ ਹੈ, ਤੇ ਇੱਕ ਡੀਜ਼ਲ ਗੱਡੀ ਜਿਹੜੀ ਹੈਗੀ ਆ ਜਦੋਂ ਉਹ ਚੱਲਦੀ ਆ ਤਾਂ ਉਹ ਪੈਟਰੋਲ ਦੀਆਂ ਜਿਹੜੀਆਂ 24 ਗੱਡੀਆਂ ਚੱਲਦੀਆਂ ਨੇ ਉਹਦੇ ਬਰਾਬਰ ਦੇ ਉੱਤੇ, ਜਾਂ CNG ਦੀਆਂ ਜਿਹੜੀਆਂ 40 ਗੱਡੀਆਂ ਚੱਲਦੀਆਂ ਨੇ ਉਹਦੇ ਬਰਾਬਰ ਦੇ ਉੱਤੇ ਪੋਲਿਊਸ਼ਨ ਜਿਹੜਾ ਉਹ ਛੱਡਦੀ ਆ। ਕੌਮੀ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਇਹਦੇ ਜਿਹੜੇ ਮੁਖੀ ਨੇ ਸੁਤੰਤਰ ਕੁਮਾਰ, ਉਹਦੀ ਅਗਵਾਈ ਦੇ ਵਿੱਚ ਕੇਂਦਰੀ ਸੜਕ ਤੇ ਰਾਜਮਾਰਗ ਮੰਤਰਾਲੇ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਇਹਦੇ 'ਚ ਥੋੜੀ ਜਿਹੀ ਢਿੱਲ ਦੇ ਦਿਓ, 15 ਸਾਲ ਜਿਹੜਾ ਜੀ ਇਹ ਕਰ ਦਿਓ, ਭਾਵ ਕਿ 15 ਸਾਲ ਪੁਰਾਣੀ ਜਿਹੜੀ ਗੱਡੀ ਆ ਉਹ ਰਜਿਸਟਰਡ ਨਾ ਹੋ ਸਕੇ। ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਇਹ ਕਹਿਣਾ ਕਿ ਇਸ ਮਾਮਲੇ ਦੇ ਉੱਤੇ ਉਹ ਕੋਈ ਛੋਟ ਦੇਣ ਦੇ ਵਾਸਤੇ ਤਿਆਰ ਨਹੀਂ, ਔਰ ਮਤਲਬ ਇਹ ਕਿ ਜਿਹੜਾ ਪੁਰਾਣਾ ਫੈਸਲਾ ਚੱਲ ਰਿਹਾ ਸੀਗਾ ਤਕਰੀਬਨ ਸਾਲ 1.5 ਸਾਲ ਪਹਿਲਾਂ ਕੀਤਾ ਸੀਗਾ ਕਿ 10 ਸਾਲ ਜਾਂ ਇਸ ਤੋਂ ਪੁਰਾਣੀਆਂ ਗੱਡੀਆਂ ਜਿਹੜੀਆਂ ਉਹ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੂਗੀ, ਉਹ ਜਿਉਂ ਦਾ ਤਿਉਂ ਲਾਗੂ ਆ। ਇਹ ਕੇਂਦਰ ਦੀ ਸਰਕਾਰ ਨੂੰ ਦੂਜਾ ਝਟਕਾ ਹੈ, ਕਿਉਂਕਿ ਕੇਂਦਰ ਦੀ ਸਰਕਾਰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਵੀ ਗਈ ਸੀ ਇਸ ਫੈਸਲੇ ਨੂੰ ਲੈ ਕੇ, ਪਰ ਸੁਪਰੀਮ ਕੋਰਟ ਨੇ ਨਾ ਕਰਤੀ ਸੀ ਇਹਦੇ ਉੱਤੇ ਪਾਬੰਦੀ ਲਾਉਣ ਤੋਂ, ਜੋ ਮੁੜ ਕੇ ਫਿਰ ਮੁੜ ਆਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ। ਜੀ ਜੀ। ਤੇ ਅਗਲੀ ਪੰਨੂ ਜੀ ਆਪਾਂ ਗੱਲ ਕਰਦੇ ਹਾਂ, ਸਰਕਾਰ ਜਾਣ ਤੋਂ ਬਾਅਦ ਦੇ ਵਿੱਚ ਬੀਬਾ ਹਰਸਿਮਰਤ ਹੁਣਾਂ ਨੇ ਜਿਹੜੇ ਫੰਡ ਉਹ ਸਾਰੇ ਹੀ ਰੋਕ ਦਿੱਤੇ, MP ਵਾਲੇ, ਕਿਸੇ ਪਾਸੇ ਵੀ ਕੋਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ। ਬਿਲਕੁਲ ਜੀ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪੰਜਾਬ ਦੇ ਵਿੱਚ ਜਿਹੜੇ ਇਹਦੀ ਸੱਤਾ ਤਬਦੀਲੀ ਤੋਂ ਬਾਅਦ ਬਠਿੰਡਾ ਤੇ ਮਾਨਸਾ ਨੂੰ ਫੰਡ ਦੇਣੇ ਆ ਜੀ ਉਹ ਬੰਦ ਕੀਤੇ ਨੇ। ਉਹਨਾਂ ਦੇ ਸੰਸਦੀ ਕੋਟੇ ਦੇ 2.5 ਕਰੋੜ ਰੁਪਈਏ ਦੇ ਫੰਡ ਜਿਹੜੇ ਆ ਉਹ ਅਣਵਰਤੇ ਪਏ ਆ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੇ ਮਾਨਸਾ ਦੇ ਵਿੱਚ ਆਪਣੇ MP ਕੋਟੇ ਦੇ ਫੰਡਾਂ ਦਾ ਖੁੱਲ੍ਹਾ ਗੱਫਾ ਵਰਤਾਇਆ ਸੀਗਾ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸੰਗਤ ਦਰਸ਼ਨਾਂ ਦੇ ਦੌਰਾਨ ਪਿੰਡਾਂ ਨੂੰ ਮੂੰਹੋਂ ਮੰਗੇ ਪੈਸੇ ਦਿੱਤੇ ਗਏ ਸੀਗੇ। ਜਦੋਂ ਪੰਜਾਬ ਚੋਣਾਂ ਦੇ ਨਤੀਜਿਆਂ ਵਿੱਚ ਅਕਾਲੀ ਦਲ 3 ਨੰਬਰ ਤੇ ਚਲੇ ਗਿਆ ਤਾਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਫੰਡ ਵੰਡਣ ਤੋਂ ਹੱਥ ਜਿਹੜਾ ਜੀ ਉਹ ਘੁੱਟ ਲਿਆ। ਕੇਂਦਰ ਦੀ ਸਰਕਾਰ ਨੇ ਹਰਸਿਮਰਤ ਕੌਰ ਬਾਦਲ ਨੂੰ ਸੰਸਦੀ ਕੋਟੇ ਦੇ ਫੰਡਾਂ ਦੀ 7ਵੀਂ ਕਿਸ਼ਤ ਭੇਜੀ ਆ, ਔਰ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਕੈਪਟਨ ਹਕੂਮਤ ਦੇ ਦੌਰਾਨ ਸਿਰਫ 1,05,000 ਰੁਪਏ ਦੀ ਗ੍ਰਾਂਟ ਸਿਫਾਰਸ਼ ਜਿਹੜੀ ਭੇਜੀ ਹੈ, ਜਿਹੜੀ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਨੂੰ ਪਾਣੀ ਵਾਲੀ ਟੈਂਕੀ ਖਰੀਦਣ ਵਾਸਤੇ ਦਿੱਤੀ ਗਈ ਆ। ਨਵੀਂ ਪੰਜਾਬ ਦੇ ਵਿੱਚ ਬਣੀ ਹਕੂਮਤ ਨੇ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਹਲਕੇ ਦਾ ਗੇੜਾ ਤਾਂ ਜ਼ਰੂਰ ਲਾਇਆ ਦੋ, ਪਰ ਫੰਡ ਨਹੀਂ ਜਿਹੜਾ ਜੀ ਉਹ ਦਿੱਤੇ। ਕੇਂਦਰ ਦੀ ਸਰਕਾਰ ਨੇ ਕੇਂਦਰੀ ਮੰਤਰੀ ਦੇ 2.5 ਕਰੋੜ ਦੇ ਸੰਸਦੀ ਕੋਟੇ ਦੇ ਫੰਡ ਅਗਸਤ ਮਹੀਨੇ ਜਾਰੀ ਕਰਤੇ ਸੀਗੇ। ਕੇਂਦਰੀ ਮੰਤਰੀ ਨੇ ਸਮੇਂ ਸਿਰ ਇਹ ਫੰਡ ਨਹੀਂ ਵੰਡੇ ਤਾਂ ਅਗਲੀ ਕਿਸ਼ਤ ਜਿਹੜੀ ਆ ਜੀ ਉਹ ਰੁਕ ਸਕਦੀ ਆ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੰਗਤ ਦਰਸ਼ਨ ਕਰਨ ਦੀਆਂ ਕਿਆਸ ਰਾਈਆਂ ਵੀ ਨੇ, ਜਿਹਦੇ ਵਿੱਚ ਉਹ ਸੰਸਦੀ ਕੋਟੇ ਦੇ ਫੰਡ ਜਿਹੜੇ ਆ ਉਹ ਵੰਡ ਸਕਦੇ ਆ। ਹਲਕਾ ਲੰਬੀ ਲਈ ਫੰਡ ਦੇਣ ਤੋਂ ਹਰਸਿਮਰਤ ਕੌਰ ਬਾਦਲ ਨੇ ਗੁਰੇਜ਼ ਕੀਤਾ, ਕਿਉਂਕਿ ਇਸ ਹਲਕੇ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਖੁਦ ਗ੍ਰਾਂਟਾਂ ਜਿਹੜੀਆਂ ਉਹ ਵੰਡਦੇ ਨੇ। ਜਿਹੜੇ ਇੱਥੇ ਅੰਕੜਾ ਸਲਾਹਕਾਰ ਬਠਿੰਡਾ ਨੇ ਉਹ ਇਹ ਕਹਿੰਦੇ ਨੇ ਕਿ ਦਸੰਬਰ 16 ਤੇ ਮਗਰੋਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਸਿਰਫ ਇੱਕ ਗ੍ਰਾਂਟ ਦੀ ਸਿਫਾਰਿਸ਼ ਹੀ ਜਿਹੜੀ ਆ ਜੀ ਉਹ ਭੇਜੀ ਆ। ਉਹਨਾਂ ਨੇ ਕਿਹਾ ਕਿ ਕੇਂਦਰ ਤੋਂ ਫੰਡ ਤਾਂ ਮਿਲ ਗਏ ਆ, ਜਿਹਦੇ ਕਰਕੇ ਕੇਂਦਰੀ ਮੰਤਰੀ ਨੂੰ ਜਿਹੜੀ ਚਿੱਠੀ ਭੇਜ ਕੇ ਜਾਣੂ ਵੀ ਕਰਾ ਦਿੱਤਾ ਗਿਆ, ਪਰ ਅਜੇ ਤੱਕ ਉਹਨਾਂ ਨੇ ਫੰਡ ਵੰਡੇ ਨਹੀਂ, ਜਿਉਂ ਜਿਹੜੀ ਆ ਜੀ ਉਹ ਸੱਤਾ ਤਬਦੀਲੀ ਹੋਈ ਆ। ਭਾਵ ਕਿ ਉਹ ਹੁੰਦਾ ਜੀ ਕਿ ਏਡਾ ਵੱਡਾ ਝਟਕਾ ਜਿਹੜਾ ਉਹ ਸਹਿ ਸਕਣਾ ਵੀ ਤਾਂ ਔਖਾ ਨਾ। 10 ਸਾਲ ਰਾਜ ਕੀਤਾ ਹੋਵੇ ਤੇ ਮੁੜ ਕੇ ਤੁਸੀਂ ਵਿਰੋਧੀ ਧਿਰ ਵੀ ਨਾ ਰਹੋ ਜੀ, ਇਹ ਤਾਂ ਹੈ, ਇਹ ਝਟਕਾ ਸਹਿਣਾ ਔਖਾ। ਅਗਲੀ ਜਿਹੜੀ ਆਪਾਂ ਗੱਲ ਕਰੀਏ, 1 ਮਹੀਨੇ ਦੇ ਵਿੱਚ 47 ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ। ਬਿਲਕੁਲ ਜੀ, ਦੇਖੋ ਜਿਹੜੀਆਂ ਕਰਜ਼ੇ ਦੀਆਂ ਪੰਡਾਂ ਨੇ ਉਹ ਏਡੀ ਭਾਰੀ ਹੋ ਗਈਆਂ ਕਿ ਇਹਨੂੰ ਖੁਦਕੁਸ਼ੀਆਂ ਦੀ ਖੇਤੀ ਜਿਹੜੀ ਆ ਉਹ ਕਿਹਾ ਜਾ ਰਿਹਾ। ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਜਿਹੜਾ ਐਲਾਨ ਕੀਤਾ, ਉਹਨਾਂ ਨੇ ਇਹ ਕਿਹਾ
ਕਿ ਕਿਸਾਨ ਜਿਹੜੇ ਆ ਜੀ ਉਹ ਬਹੁਤ ਵੱਡੀ ਆਸ ਨਾ ਰੱਖਣ। ਉਹ ਕਹਿੰਦੇ 2 ਲੱਖ ਰੁਪਏ ਤੱਕ ਦਾ ਕਰਜ਼ਾ ਤਾਂ ਜਿਹੜਾ ਜੀ ਉਹ ਮਾਫ ਕੀਤਾ ਜਾਊਗਾ। ਇਦੋਂ ਵੱਡੀ ਆਸ ਜਿਹੜੀ ਆ ਉਹ ਕਿਸਾਨ ਸਾਡੇ ਤੋਂ ਨਾ ਰੱਖਣ। 2 ਲੱਖ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਕਦੋਂ ਮਾਫ ਹੋਊਗਾ ਇਹ ਨਹੀਂ ਪਤਾ, ਕਿਉਂਕਿ ਹਾਲ ਦੀ ਘੜੀ ਸਰਕਾਰ ਦੇ ਕੋਲੇ ਇਹ ਜਿਹੜਾ ਜੀ ਆ ਗਿਆ ਐਕਸਕਿਊਜ਼ ਕਿ ਜੀ ਅਸੀਂ ਐਲਾਨ ਨਹੀਂ ਕਰ ਸਕਦੇ ਗੁਰਦਾਸਪੁਰ ਦੀ ਜਿਹੜੀ ਆ ਉਹ ਚੋਣ ਦੀ ਵਜ੍ਹਾ ਕਰਕੇ। ਉਧਰ ਜਿਹੜੀਆਂ ਖੁਦਕੁਸ਼ੀਆਂ ਨੇ ਉਹ ਨਿਰੰਤਰ ਕਿਸਾਨਾਂ ਦੀਆਂ ਜਾਰੀ ਨੇ। ਭਾਰਤੀ ਕਿਸਾਨ ਯੂਨੀਅਨ ਜਿਹੜੀ ਹੈ ਜੀ ਉਹਨੇ ਇਹ ਦਾਅਵਾ ਕੀਤਾ ਹੈ ਕਿ 9 ਅਗਸਤ ਤੋਂ ਲੈ ਕੇ 9 ਸਤੰਬਰ ਤੱਕ ਪੰਜਾਬ ਦੇ ਵਿੱਚ 47 ਕਿਸਾਨਾਂ ਨੇ ਖੁਦਕੁਸ਼ੀ ਜਿਹੜੀ ਆ ਉਹ ਕੀਤੀ ਆ। ਔਰ ਇਸ ਜਥੇਬੰਦੀ ਨੇ ਇਦੋਂ ਪਹਿਲਾਂ ਸੂਬੇ ਦੇ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀ ਗਿਣਤੀ ਵਾਲੀਆਂ 3 ਸੂਚੀਆਂ ਜਾਰੀ ਕੀਤੀਆਂ ਸੀਗੀਆਂ ਤੇ ਇਹ ਚੌਥੀ ਸੂਚੀ ਆ। ਇਹਦੇ ਵਿੱਚ ਜਿਹੜਾ ਕਿਸਾਨ ਆਗੂ ਨੇ ਉਹਨਾਂ ਨੇ ਇਹ ਕਿਹਾ ਕਿ ਇਸ ਮਹੀਨੇ ਖੁਦਕੁਸ਼ੀਆਂ ਦਾ ਗ੍ਰਾਫ ਪਿਛਲੇ ਮਹੀਨਿਆਂ ਦੇ ਮੁਕਾਬਲੇ ਉੱਪਰ ਵੱਲ ਗਿਆ ਤੇ ਜੇ ਸਰਕਾਰ ਨੇ ਕਿਸਾਨੀ ਸਮੱਸਿਆਵਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਇਹ ਅੰਕੜੇ ਹੋਰ ਵਧਣ ਦਾ ਜਿਹੜਾ ਜੀ ਉਹ ਖਦਸ਼ਾ ਹੈ। ਕਿਸਾਨ ਜਥੇਬੰਦੀ ਕਹਿੰਦੀ ਹੈ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਕੈਪਟਨ ਸਰਕਾਰ ਹੈ ਜੀ ਉਹਨਾਂ ਨੇ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਨ ਦੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਵਫਾ ਨਹੀਂ ਹੋਏ। ਕਿਸਾਨ ਜਿਹੜੇ ਆ ਉਹ ਲਾਰਿਆਂ ਤੋਂ ਤੰਗ ਆ ਗਏ ਤੇ ਬੇਆਸ ਜਿਹੜੇ ਆ ਉਹ ਹੋ ਗਏ। ਕਿਸਾਨ ਆਗੂ ਇਹ ਵੀ ਕਹਿੰਦੇ ਆ ਕਿ ਜਥੇਬੰਦੀ ਨੇ ਪਹਿਲਾਂ ਵੀ ਖੁਦਕੁਸ਼ੀਆਂ ਦੀਆਂ ਸੂਚੀਆਂ ਜਾਰੀ ਕੀਤੀਆਂ ਸੀ ਪਰ ਸੂਬੇ ਦੀ ਸਰਕਾਰ ਨੇ ਇਹਦੇ ਉੱਤੇ ਕੋਈ ਗੌਰ ਨਹੀਂ ਕੀਤਾ। ਇਹਨਾਂ ਨੇਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਸਿਰ ਚੜੇ ਸਾਰੇ ਕਰਜ਼ੇ ਮੁਆਫ ਕਰ ਦੇਵੇ ਤਾਂ ਖੁਦਕੁਸ਼ੀਆਂ ਨੂੰ ਜਿਹੜੀ ਆ ਜੀ ਉਹ ਠੱਲ ਪੈ ਸਕਦੀ ਹੈ। ਇਹਦੇ ਕੋਲ ਬਿਆਨਾਂ ਦੇ ਰੂਪ ਦੇ ਵਿੱਚ ਹੀ ਆ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹ ਸੈਂਟਰ ਦੀ ਸਰਕਾਰ ਨੇ ਲਾਗੂ ਕਰਨੀ ਹੈ, ਸੂਬੇ ਦੀ ਸਰਕਾਰ ਨੇ ਲਾਗੂ ਨਹੀਂ ਕਰਨੀ। ਜਦੋਂ 14ਵੀਆਂ ਚੋਣਾਂ ਹੋਈਆਂ ਸੀ ਤਾਂ ਉਦੋਂ ਇਹਦਾ ਜਿਹੜਾ ਜੀ ਬਹੁਤ ਜ਼ਿਆਦਾ ਰੌਲਾ ਰੱਪਾ ਪਾਇਆ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿ ਆਉਂਦਿਆਂ ਸਾਰ ਅਸੀਂ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹ ਲਾਗੂ ਕਰ ਦੇਣੀ ਆ। ਪਰ ਸਰਕਾਰ ਸੈਂਟਰ ਦੇ ਵਿੱਚ ਵੜ ਗਈ, ਉਹਨੇ ਮੁੜ ਕੇ ਸਵਾਮੀਨਾਥਨ ਦਾ ਨਾਮ ਹੀ ਲੈਣਾ ਜਿਹੜਾ ਉਹ ਛੱਡ ਦਿੱਤਾ। ਠੀਕ ਉਸੇ ਤਰੀਕੇ ਦੇ ਨਾਲ ਜਿਹੋ ਜਿਹੇ ਵਾਅਦੇ ਪੰਜਾਬ ਦੇ ਵਿੱਚ ਕੀਤੇ ਗਏ ਸੀਗੇ ਸਰਕਾਰ ਬਣਦਿਆਂ ਸਾਰ ਹੁਣ ਜਿਹੜੇ ਆ ਜੀ ਇਹ ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਕਿ ਇਦੋਂ ਵੱਧ ਸਾਡੇ ਤੋਂ ਆਸ ਨਾ ਰੱਖਿਓ। ਕਾਸ਼ ਇੰਨਾ ਕੁ ਬਿਆਨ ਜਿਹੜਾ ਜੀ ਕਿਤੇ ਪਹਿਲਾਂ ਆਇਆ ਹੁੰਦਾ ਇਲੈਕਸ਼ਨਾਂ ਤੋਂ ਪਹਿਲਾਂ ਕਿ ਵੱਧ ਸਾਡੇ ਤੋਂ ਆਸ ਨਾ ਰੱਖਿਓ ਤੇ ਫਿਰ ਸ਼ਾਇਦ ਸਿਚੁਏਸ਼ਨ ਹੋਰ ਹੁੰਦੀ। ਬਿਲਕੁਲ ਜੀ, ਉਹ ਤਾਂ ਜੁਮਲੇ ਤਾਂ ਫਿਰ ਛੱਡਣੇ ਹੀ ਪੈਂਦੇ ਆ ਸਰਕਾਰਾਂ ਬਣਾਉਣ ਤੋਂ ਪਹਿਲਾਂ। ਅਗਲੀ ਗੱਲ ਕਰੀਏ ਸਿਰਸੇ ਵਾਲੇ ਦੇ ਜਿਹੜਾ ਨੇੜਲਾ ਜਿਸ ਦੇ ਉੱਤੇ ਦੋਸ਼ ਆ ਵੀ ਹਿੰਸਾ ਭੜਕਾਉਣ ਦੇ ਵਿੱਚ ਉਸ ਦਾ ਮੁੱਖ ਹੱਥ ਆ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਿਲਕੁਲ ਜੀ, ਇੱਕ ਤਾਂ ਜਿਹੜੀ ਵੇਲੇ ਡੇਰੇ ਦੀ ਚੇਅਰਪਰਸਨ ਹੈ ਵਿਪਾਸਨਾ ਇੰਸਾ, ਉਹਦੇ ਉੱਤੇ ਸ਼ਿਕੰਜਾ ਜਿਹੜਾ ਦੀ ਉਹ ਕਾਫੀ ਜਿਹੜਾ ਉਹ ਕੱਸਦਾ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਹਰਿਆਣੇ ਦੀ ਪੁਲਿਸ ਦੇ ਵੱਲੋਂ ਉਹਦੇ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾਊਗੀ ਛੇਤੀ। ਇਹਦੇ ਸੰਬੰਧੀ ਕਾਗਜ਼ ਪੱਤਰ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਆ। ਖਾਸ ਤੌਰ ਦੇ ਉੱਤੇ ਜਿਹੜੀਆਂ ਡਿਸਕਾਂ ਮਿਲੀਆਂ ਨੇ ਉਹਨਾਂ ਤੋਂ ਰਿਕਵਰ ਕਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਹੈ। ਫੁਟੇਜ CCTV ਫੁਟੇਜ ਜਿੰਨੀ ਉਹਨਾਂ ਦੇ ਵਿੱਚ ਹੈ। ਔਰ ਜਿਹੜਾ IT ਵਿੰਗ ਦਾ ਗ੍ਰਿਫਤਾਰ ਕੀਤਾ ਗਿਆ ਹੈਡ, ਉਹਦੇ ਤੋਂ ਬਾਅਦ ਜਿਹੜੀ ਹੈ ਜੀ ਵਿਪਾਸਨਾ ਤੋਂ ਪੁੱਛਗਿੱਛ ਦੀ ਸੰਭਾਵਨਾ ਹੋਰ ਜ਼ਿਆਦਾ ਜਿਹੜੀ ਆ ਉਹ ਹੋ ਗਈ ਆ। 25 ਅਗਸਤ ਨੂੰ ਰਾਮ ਰਹੀਮ ਦੀ ਜਿਹੜੀ ਪੰਚਕੂਲੇ ਦੀ ਪੇਸ਼ੀ ਸੀ, ਇਸ ਮੌਕੇ ਦੇ ਉੱਤੇ ਹਿੰਸਾ ਭੜਕਾਉਣ ਤੇ ਸਾਜ਼ਿਸ਼ ਰਚਣ ਦਾ ਇੱਕ ਹੋਰ ਮੁਲਜ਼ਮ ਜਿਹੜਾ ਦਿਲਾਵਰ ਇੰਸਾ, ਇਹਨੂੰ ਵੀ ਪੁਲਿਸ ਨੇ ਸੋਨੀਪਤ ਤੋਂ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਦਿਲਾਵਰ ਇੰਸਾ ਨੂੰ ਪੁਲਿਸ ਨੇ ਸੋਨੀਪਤ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ। ਹਰਿਆਣੇ ਪੁਲਿਸ ਦੇ ਜਿਹੜੇ ACP ਨੇ ਉਹਦੀ ਅਗਵਾਈ ਦੇ ਵਿੱਚ ਬਣੀ ਜਿਹੜੀ SIT ਸੀ ਉਹਨੇ ਇਹਨੂੰ ਗ੍ਰਿਫਤਾਰ ਕੀਤਾ। ਪੁਲਿਸ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਇਹਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਆ ਕਿ ਦੰਗੇ ਭੜਕਾਉਣ, ਸਾਜ਼ਿਸ਼ ਰਚਣ ਤੇ ਰਾਮ ਰਹੀਮ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਦੇ ਮੱਦੇਨਜ਼ਰ ਇਹਦੇ ਉੱਤੇ ਦੇਸ਼ ਧਰੋਹ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਸੇ ਕੇਸ ਦੇ ਤਹਿਤ ਜਿਹੜੇ ਪਹਿਲਾਂ ਗ੍ਰਿਫਤਾਰੀਆਂ ਜਿਹੜੀਆਂ ਦੀ ਉਹ ਹੋਈਆਂ ਨੇ, ਇਹ ਦਰਜਨ ਤੋਂ ਉੱਪਰ ਜਿਹੜੀਆਂ ਉਹ ਗ੍ਰਿਫਤਾਰੀਆਂ ਹੋ ਗਈਆਂ ਤਕਰੀਬਨ। ਇਹਦੇ ਵਿੱਚ ਜਿਹੜੀਆਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਇਹ ਡੇਰੇ ਦੇ ਉੱਪਰਲੇ ਜਿਹੜੇ ਆਉਂਦੇ ਨੇ ਕਾਰਕੁਨ ਜਿਹੜੇ ਇਹਨੂੰ ਚਲਾਉਂਦੇ ਸਨ ਉਹਨਾਂ ਦੇ ਉੱਤੇ ਹੈ, ਜਿਹਦੇ ਕਰਕੇ ਇਹ ਕਿਹਾ ਜਾ ਸਕਦਾ ਜੀ ਕਿ ਜਿਵੇਂ ਕੁਝ ਰਾਜਨੀਤਿਕ ਜਿਨ੍ਹਾਂ ਦੇ ਬਿਆਨ ਇਹ ਆਉਂਦੇ ਆ ਕਿ ਅਸੀਂ ਫੇਰ ਉੱਥੇ ਜਾਵਾਂਗੇ ਵੋਟਾਂ ਮੰਗਣ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਡੇਰਾ ਉਸੇ ਤਰੀਕੇ ਦੇ ਨਾਲ ਫੇਰ ਸਾਰਾ ਉਹਦਾ ਜਿਹੜਾ ਦੀ ਉਹ ਸ਼ੁਰੂ ਹੋ ਜਾਊਗਾ ਨੈਟਵਰਕ ਤੇ ਕੰਮਕਾਰ, ਇਹ ਉਹਨਾਂ ਦੇ ਵਾਸਤੇ ਜਿਹੜਾ ਦੀ ਇਹ ਝਟਕਾ ਕਿਹਾ ਜਾ ਸਕਦਾ ਹੈ ਕਿ ਜਿਹੜੇ ਡੇਰੇ ਨੂੰ ਚਲਾਉਣ ਵਾਲੇ ਨੇ ਬਹੁਤੇ ਜਿਹੜੇ ਉਹ ਅਰੈਸਟ ਹੋ ਗਏ ਜਾਂ ਜਿਹੜੇ ਅਜੇ ਰਹਿੰਦੇ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਦੀ ਹੌਲੀ ਹੌਲੀ ਕੱਸਿਆ ਜਾ ਰਿਹਾ। ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੀ ਵਿਪਾਸਨਾ ਹੈ ਇਹ ਹਨੀਪ੍ਰੀਤ ਤੋਂ ਵੀ ਪਹਿਲਾਂ ਦੀ ਡੇਰੇ ਦੇ ਵਿੱਚ ਜਿਹੜੀ ਹੈਗੀ ਆ, ਇੱਥੋਂ ਹੀ ਇਹ ਪੜ੍ਹੀ ਲਿਖੀ ਡੇਰੇ ਦੇ ਵਿੱਚੋਂ ਹੀ
ਹਨੀਪ੍ਰੀਤ ਬਾਅਦ ਦੇ ਵਿੱਚ ਜਿਹੜਾ ਜੀ 11 ਦੇ ਵਿੱਚ ਆਉਂਦੀ ਹੈ, ਫਿਰ ਉਹ ਬਹੁਤਾ ਕੁਝ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ ਟੇਕ ਓਵਰ ਕਰ ਲੈਂਦੀ ਹੈ। ਪਰ ਬਹੁਤ ਸਾਰੇ ਚੀਜ਼ਾਂ ਦੀ ਰਾਜਦਾਰ ਵਿਪਾਸਨਾ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਔਰ ਹੁਣ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਵਿਪਾਸਨਾ ਤੋਂ ਪੁੱਛਗਿੱਛ ਕਿਸੇ ਸਮੇਂ ਵੀ ਕੀਤੀ ਜਾ ਸਕਦੀ ਹੈ। ਕੀ ਉਹਦੇ ਤੇ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾਊਗੀ ਜਾਂ ਉਂਝ ਹੀ ਉਸ ਤੋਂ ਪੁੱਛਗਿੱਛ ਕੀਤੀ ਜਾਊਗੀ, ਇਹ ਅਜੇ ਪੱਤੇ ਜਿਹੜੀ ਆ ਉਹ ਪੁਲਿਸ ਨਹੀਂ ਖੋਲ ਰਹੀ। ਜੀ 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 ਅਗਲੀ ਆਪਾਂ ਗੱਲਬਾਤ ਪੰਨੂ ਜੀ ਕਰੀਏ ਵੀ ਮਿਡਲ ਈਸਟ ਦੇ ਵਿੱਚ ਪੰਜਾਬ ਦੀਆਂ ਔਰਤਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਹ ਕੁਝ ਮਾਮਲੇ ਜਿਹੜੇ ਆ ਜੀ ਦੁਆਬੇ ਵਾਲੇ ਖੇਤਰ ਦੇ ਵਿੱਚੋਂ ਸਾਹਮਣੇ ਆਏ ਆ। ਜਿਹੜਾ ਸਾਊਦੀ ਅਰਬ ਦੇ ਵਿੱਚ ਨੌਕਰੀ ਦਾ ਜਿਹੜਾ ਜੀ ਉਹ ਲਾਰਾ ਲਾ ਕੇ ਔਰਤਾਂ ਨੂੰ ਵੇਚਣ ਦੇ ਸੰਬੰਧੀ ਕੁਝ ਜਿਹੜੇ ਏਜੰਟ ਨੇ ਤਲਵਣ ਦੇ ਵਿੱਚ ਵੀ ਜਿਹੜਾ ਜੀ ਇਹ 2 ਮਾਮਲੇ ਸਾਹਮਣੇ ਆਏ ਆ। ਇੱਕ ਬੰਦੇ ਤੋਂ ਉਹਦੀ ਧੀ ਨੂੰ ਸਾਊਦੀ ਅਰਬ ਭੇਜਣ ਦੇ ਵਾਸਤੇ 25,000 ਰੁਪਏ ਲਏ ਗਏ। ਉਹਦੀ ਅਸਲੀਅਤ ਜਿਹੜੀ ਸੀ ਸਾਹਮਣੇ ਆ ਗਈ, ਜਿਹਦੇ ਕਰਕੇ ਕੁੜੀ ਦਾ ਬਚਾਅ ਹੋ ਗਿਆ। ਏਜੰਟ ਉਹਦਾ ਪਾਸਪੋਰਟ ਜਿਹੜਾ ਸੀ 25,000 ਰੁਪਏ ਤੇ ਪਾਸਪੋਰਟ ਮੋੜ ਨਹੀਂ ਰਿਹਾ। ਇਸੇ ਤਰੀਕੇ ਦਾ ਇੱਕ ਹੋਰ ਪਰਿਵਾਰ ਆਇਆ ਜਿਹੜਾ ਮੀਡੀਆ ਦੇ ਸਾਹਮਣੇ ਨਹੀਂ ਆ ਰਿਹਾ। ਇਹ ਕਿਹਾ ਗਿਆ ਕਿ ਉਹਨਾਂ ਦੇ ਪਰਿਵਾਰ ਦੀ ਇੱਕ ਔਰਤ ਜਿਹੜੀ ਆ ਉਹ ਮਿਡਲ ਈਸਟ ਦੇ ਵਿੱਚ ਸਟਕ ਹੋ ਗਈ ਆ। ਥਾਣਾ ਬਿਲਗਾ ਦੇ ਵਿੱਚ ਪੈਂਦਾ ਪਿੰਡ ਗੋਰਸੀਆਂ ਨਹਿਲ ਹੈ। ਇੱਥੋਂ ਦੀ ਜਿਹੜੀ ਪਰਮਜੀਤ ਕੌਰ ਹੈ ਉਹਨੂੰ ਸਾਊਦੀ ਅਰਬ ਦੇ ਵਿੱਚ 3.5 ਲੱਖ ਰੁਪਏ ਦੇ ਵਿੱਚ ਏਜੰਟਾਂ ਨੇ ਵੇਚ ਦਿੱਤਾ ਜੀ। ਇੱਕ ਤਾਂ ਇੱਥੋਂ ਉਹਦੇ ਤੋਂ ਪੈਸੇ ਲੈ ਲਏ ਕਿ ਜਿਹੜੀ ਆ ਉਹ ਨੌਕਰੀ ਉੱਥੇ ਕਰੂਗੀ। ਗਾਂ ਜਿਹੜਾ ਸੀਗਾ ਜੀ ਕਿਸੇ ਘਰ ਦੇ ਵਿੱਚ ਕੰਮ ਕਰਨ ਦੇ ਵਾਸਤੇ ਉਹਨੂੰ ਉੱਥੇ ਵੇਚ ਦਿੱਤਾ ਗਿਆ। ਹੁਣ ਉਹ ਉੱਥੇ ਜਿਹੜੀ ਆ ਜੀ ਫਸੀ ਆ। ਉਹਦੇ ਪਰਿਵਾਰ ਵਾਲੇ ਇੱਥੇ ਇਹ ਕਹਿੰਦੇ ਆ ਕਿ ਕਿਸੇ ਤਰੀਕੇ ਦੇ ਨਾਲ ਪਰਮਜੀਤ ਨੂੰ ਉੱਥੋਂ ਛੁਡਵਾਇਆ ਜਾਵੇ। ਉਹ ਉੱਥੋਂ ਜਿਹੜੀ ਆ ਜੀ ਲੁਕ ਛਿਪ ਕੇ ਫੋਨ ਤਾਂ ਕਰਦੀ ਆ ਔਰ ਉਹਨੇ ਇਹ ਗੱਲ ਦੱਸੀ ਆ ਕਿ ਏਜੰਟ ਨੇ ਉਹਦੀ ਕੀਮਤ ਮਾਲਕਾਂ ਦੇ ਕੋਲੋਂ ਵਸੂਲ ਕਰ ਲਈ ਹੈ, ਜਿਹਦੇ ਕਰਕੇ ਨਾ ਤਾਂ ਉਹਦੇ ਮਾਲਕ ਉਹਨੂੰ ਕੋਈ ਤਨਖਾਹ ਦੇ ਰਿਹਾ, ਨਾ ਉਹਨੂੰ ਠੀਕ ਢੰਗ ਦੇ ਨਾਲ ਰੱਖਿਆ ਜਾ ਰਿਹਾ। ਉਹਨੂੰ ਘਰ ਤੋਂ ਬਾਹਰ ਨਿਕਲਣ ਦੇ ਉੱਤੇ ਉਹਦੇ ਤੇ ਪਾਬੰਦੀ ਆ। ਉਹ ਇਹ ਕਹਿੰਦੀ ਆ ਕਿ ਆਪਣੇ ਆਪ ਨੂੰ ਛਡਾਉਣ ਦੇ ਵਾਸਤੇ ਮਾਲਕਾਂ ਨੂੰ ਸਾਰੇ ਪੈਸੇ ਮੋੜਨੇ ਪੈਣਗੇ ਜਿਹੜੇ ਏਜੰਟ ਨੇ ਉਹਨੂੰ ਵੇਚਣ ਦੇ ਜਿਹੜੇ ਆ ਜੀ ਉਹ ਲਏ ਆ। ਪਰ ਉਹਦਾ ਪਰਿਵਾਰ ਕਹਿੰਦਾ ਕਿ ਉਹਨਾਂ ਦੇ ਕੋਲੇ ਤਾਂ ਪੈਸੇ ਹੀ ਹੈ ਨਹੀਂ ਗੇ। ਪੈਸੇ ਦੀ ਵਜ੍ਹਾ ਕਰਕੇ ਤਾਂ ਉਹਨਾਂ ਨੇ ਇਹ ਕੌੜਾ ਘੁੱਟ ਭਰਿਆ ਸੀਗਾ ਵੀ ਚਲੋ ਪਰਮਜੀਤ ਜਿਹੜੀ ਆ ਉਹ ਬਾਹਰ ਜਾ ਕੇ ਨੌਕਰੀ ਕਰੂਗੀ। ਜੋ ਏਜੰਟ ਨੇ ਉਹਨੂੰ ਲਾਰੇ ਲਾਏ ਕਿ 25-30 ਹਜ਼ਾਰ ਰੁਪਇਆ ਤੁਹਾਨੂੰ ਮਹੀਨੇ ਦਾ ਜਿਹੜਾ ਉੱਥੋਂ ਆਉਣਾ ਸ਼ੁਰੂ ਹੋ ਜਾਊਗਾ ਤੇ ਪਰਿਵਾਰ ਨੂੰ ਇਹ ਆਸ ਸੀਗੀ ਕਿ ਉਹਦੇ ਬੱਚੇ ਤੇ ਬਾਕੀ ਪਰਿਵਾਰ ਜਿਹੜਾ ਜੀ ਇੱਥੇ ਰੋਟੀ ਖਾਣ ਲੱਗ ਜਾਣਗੇ। ਪਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਘਟਨਾਵਾਂ 3 ਜਿਹੜੀਆਂ ਸਾਹਮਣੇ ਆਈਆਂ ਨੇ, ਅਸਲ ਦੇ ਵਿੱਚ ਇਹ ਕੰਮ ਪੰਜਾਬ ਦੇ ਵਿੱਚੋਂ ਬੜੇ ਵੱਡੇ ਪੱਧਰ ਦੇ ਉੱਤੇ ਹੋ ਰਿਹਾ। ਗਰੀਬ ਲੋਕ ਜਿਹੜੇ ਨੇ ਜੀ ਉਹਨਾਂ ਦੀ ਗਰੀਬੀ ਦਾ ਇਹ ਲਾਹਾ ਜਿਹੜਾ ਲੈ ਕੇ ਏਜੰਟ ਨੇ ਇੱਕ ਤਾਂ ਉਹਨਾਂ ਤੋਂ 25-30 ਹਜ਼ਾਰ ਰੁਪਇਆ ਲੈ ਲੈਂਦੇ ਆ ਬਾਹਰ ਭੇਜਣ ਦਾ। ਅੱਗੋਂ 3 ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਜਿਹੜਾ ਜੀ ਉਹ ਵੇਚ ਦਿੱਤਾ ਜਾਂਦਾ ਉੱਥੇ ਪਰਿਵਾਰਾਂ ਨੂੰ ਕਿ ਉਹਨਾਂ ਦੇ ਘਰਾਂ ਦੇ ਵਿੱਚ ਇਹ ਕੰਮ ਕਰਨਗੀਆਂ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਕਿਹੜੇ ਤਰੀਕੇ ਦੇ ਨਾਲ ਇਹ ਵਿਕ ਗਈਆਂ, ਉਦੋਂ ਤੱਕ ਬਹੁਤੀ ਜਿਹੜੀ ਆ ਜੀ ਉਹ ਦੇਰ ਹੋ ਚੁੱਕੀ ਹੁੰਦੀ ਆ। ਇਹਨਾਂ ਦਾ ਜਿਹੜਾ ਪਾਸਪੋਰਟ ਆ ਜੀ ਉਹ ਰੱਖ ਲੈਂਦੇ ਆ ਉੱਥੇ ਜਿਨ੍ਹਾਂ ਕੋਲੇ ਵੇਚਿਆ ਜਾਂਦਾ। ਉਹਨਾਂ ਦੀ ਕੰਡੀਸ਼ਨ ਇਹੀ ਹੁੰਦੀ ਆ ਜਾਂ ਤਾਂ ਇੰਨੇ ਸਾਲ ਜਿਹੜੇ ਆ ਪੂਰੇ ਜਿੰਨੇ ਦੇ ਅਸੀਂ ਤੁਹਾਨੂੰ ਪੈਸੇ ਦਿੱਤੇ ਆ, ਜੇ ਵਾਪਸ ਜਾਣਾ ਪਾਸਪੋਰਟ ਚਾਹੀਦਾ ਤੇ ਜਿਹੜੇ ਅਸੀਂ ਪੈਸੇ ਦਿੱਤੇ ਆ ਉਹ ਵਾਪਸ ਕਰੋ। ਹੁਣ 4 ਸਪੇਰੇ ਤੋਂ ਸਟਕ ਹੋਈਆਂ ਜਿਹੜੀਆਂ ਦੀ ਇਹ ਔਰਤਾਂ ਕਿਸੇ ਪਾਸੇ ਜੋਗੀਆਂ ਉੱਥੇ ਜਾ ਕੇ ਵਿਚਾਰੀਆਂ ਨਹੀਂ ਰਹਿੰਦੀਆਂ। ਜੀ 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 ਅਗਲੀ ਪੰਨੂ ਜੀ ਆਪਾਂ ਗੱਲ ਕਰੀਏ ਕੈਪਟਨ ਦੇ ਮਹਿਲ ਨੂੰ ਜਿਹੜੀਆਂ ਜੀ ਨਿਸ਼ਾਨੇ ਦੇ ਉੱਤੇ ਰੱਖਿਆ ਜਾ ਰਿਹਾ ਆ ਜਿੰਨੇ ਵੀ ਮੁਜ਼ਾਹਰਾ ਕਰ ਰਹੇ ਨੇ। ਬਿਲਕੁਲ ਜੀ, ਇੱਥੇ ਕੱਲ ਪੰਜਾਬ ਸਟੂਡੈਂਟਸ ਯੂਨੀਅਨ ਦੀ ਰੈਲੀ ਸੀਗੀ ਔਰ ਇਹਨਾਂ ਨੇ ਜਿਹੜਾ ਜੀ ਤ੍ਰਿਪੜੀ ਚੌਕ ਤੋਂ ਤੁਰ ਕੇ ਕੈਪਟਨ ਦੇ ਮਹਿਲ ਹੋਰਾਂ ਵੱਲ ਨੂੰ ਜਿਹੜਾ ਜੀ ਉਹ ਜਾਣ ਦੀ ਕੋਸ਼ਿਸ਼ ਕੀਤੀ। ਜਿਹੜੇ ਸੀਗੇ ਪੁਲਿਸ ਆਫਿਸਰ ਉਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ। ਇਹ ਵੀ ਕਿਹਾ ਗਿਆ ਜੀ ਕਿ ਦਫਾ 144 ਲੱਗੀ ਹੋਈ ਆ, ਉਹ ਫੇਰ ਨਹੀਂ ਡਰੇ। ਇਹ ਕਿਹਾ ਕਿ ਅਸੀਂ ਤਾਂ ਉਸ ਪਾਸੇ ਵੱਲ ਨੂੰ ਜਾਵਾਂਗੇ। ਫਿਰ ਪੁਲਿਸ ਨੇ ਇਹ ਕਿਹਾ ਕਿ ਤੁਸੀਂ ਡੰਡੇ ਤੇ ਝੰਡੇ ਜਿਹੜੇ ਆ ਜੀ ਉਹ ਰਾਹ ਛੱਡ ਦਿਓ। ਇਹਨਾਂ ਨੇ ਉਹ ਵੀ ਨਹੀਂ ਛੱਡੇ ਔਰ ਕੈਪਟਨ ਦੇ ਮਹਿਲ ਦੇ ਨੇੜੇ ਜਿਹੜਾ ਜੀ ਇਹਨਾਂ ਨੂੰ ਡੱਕਿਆ ਗਿਆ। ਤਕਰੀਬਨ ਘੰਟੇ ਦੇ ਕਰੀਬ ਇਹਨਾਂ ਨੇ ਵੱਡੀ ਇੱਕ ਰੈਲੀ ਜਿਹੜੀ ਸੀ ਉੱਥੇ ਕੀਤੀ। ਇਹ ਜਿਹੜੇ ਸਟੂਡੈਂਟ ਯੂਨੀਅਨ ਵਾਲੇ ਸੀਗੇ ਜੀ, ਇਹਨਾਂ ਦੇ ਸੱਦੇ ਦੇ ਉੱਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਲੋਕ ਜਿਹੜੇ ਜੀ ਉਹ ਪਹੁੰਚੇ ਹੋਏ ਸੀਗੇ। ਇਹਨਾਂ ਦੀ ਮੰਗ ਜਿਹੜੀ ਇਹ ਸੀਗੀ ਕਿ ਕੁੜੀਆਂ ਦੀ ਨਰਸਰੀ ਤੋਂ PhD ਤੱਕ ਦੀ ਪੜ੍ਹਾਈ ਜਿਹੜੀ ਆ ਉਹ ਮੁਫਤ ਹੋਣੀ ਚਾਹੀਦੀ ਆ। ਔਰ ਪੰਜਾਬ ਸਰਕਾਰ ਨੇ ਲੜਕੀਆਂ ਦੀ ਮੁਫਤ ਵਿੱਦਿਆ ਦਾ ਐਲਾਨ ਤਾਂ ਕੀਤਾ ਪਰ ਇਹਨੂੰ ਅਮਲੀ ਜਾਮਾ ਜਿਹੜਾ ਉਹ ਨਹੀਂ ਪਹਿਨਾਇਆ ਗਿਆ। ਇਹ ਤਾਂ ਇੱਕ ਦਿਨ ਦਾ ਸੀਗਾ ਜੀ। ਹੁਣ ਅਗਲਾ ਜਿਹੜਾ ਨਿਸ਼ਾਨਾ ਹੈ ਮੁੱਖ ਮੰਤਰੀ ਹੋਰਾਂ ਦਾ ਮਹਿਲ, ਉਹ ਹੈਗਾ ਜੀ ਕਿਸਾਨਾਂ ਦਾ।
ਔਰ ਕਿਸਾਨ ਜਿਹੜੇ ਆ ਇਸ ਵੇਲੇ ਪਿੰਡਾਂ ਦੇ ਵਿੱਚੋਂ ਰਸਦ ਇਕੱਠੀ ਜਿਹੜੀ ਆ ਉਹ ਕਰ ਰਹੇ ਆ। ਜਿਹੜੀ ਪੰਜਾਬ ਦੇ 2 ਮੰਤਰੀਆਂ ਦੇ ਨਾਲ ਮੁਲਾਕਾਤ ਕਿਸਾਨਾਂ ਦੇ ਆਗੂਆਂ ਦੀ ਜਿਹੜੀ ਹੋਈ ਆ, ਉਹਦੇ ਵਿੱਚ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਭਾਵ ਕਿ ਕਿਸਾਨਾਂ ਨੇ ਇਹ ਮੋਰਚਾ ਜਿਹੜਾ ਲਾਉਣਾ ਉਹ ਵਾਪਸ ਨਹੀਂ ਲਿਆ। ਇਹ 4 ਦਿਨ ਦਾ ਜਿਹੜਾ ਜੀ ਮੋਰਚਾ ਇਹ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਸਾਹਮਣੇ ਲਾਇਆ ਜਾਊਗਾ। ਸਾਹਮਣੇ ਤਾਂ ਜਿਹੜਾ ਜੀ ਜਾਣ ਨਹੀਂ ਦੇਣਾ ਉਹਨਾਂ ਨੂੰ ਪੁਲਿਸ ਨੇ, ਕਿਉਂਕਿ ਬਹੁਤ ਵੱਡੀਆਂ ਰੋਕਾਂ ਇੱਥੇ ਜਿਹੜੀਆਂ ਉਹ ਲਾਈਆਂ ਹੋਈਆਂ ਨੇ। 4 ਚੁਫੇਰੇ ਤੋਂ ਸੜਕਾਂ ਜਿਹੜੀਆਂ ਕੱਲ ਵੀ ਬੰਦ ਕੀਤੀਆਂ ਰੱਖੀਆਂ ਸਟੂਡੈਂਟਸ ਦੀ ਜਿਹੜੀ ਰੈਲੀ ਸੀ ਉਹਦੀ ਵਜ੍ਹਾ ਕਰਕੇ, ਤਾਂ ਕਿ ਇਹ ਨੇੜੇ ਜਿਹੜਾ ਜੀ ਉਹ ਨਾ ਪਹੁੰਚ ਸਕਣ ਮਹਿਲ ਦੇ। ਹੁਣ ਜੇ ਉੱਥੇ ਨੇੜੇ ਨਹੀਂ ਪਹੁੰਚਦੇ ਤਾਂ ਨੇੜੇ ਜਿਹੜੀ ਗਰਾਊਂਡ ਹੈ ਉਹ ਪੈ ਜਾਂਦੀ ਹੈ ਇੱਥੇ, ਜਿੱਥੇ ਕਿਸਾਨ ਆ ਕੇ ਉਤਰ ਸਕਦੇ ਆ ਜਾਂ ਇਸ ਜਗ੍ਹਾ ਦੇ ਉੱਤੇ ਆਪਣਾ ਮੋਰਚਾ ਜਿਹੜਾ ਜੀ ਉਹ ਲਾ ਸਕਦੇ ਆ। ਪਰ ਜਿਹੜੇ ਕਿਸਾਨ ਆਗੂ ਨੇ ਉਹ ਇਹ ਕਹਿੰਦੇ ਆ ਕਿ ਉਹ ਕੁਝ ਵੀ ਦੱਸਣਗੇ ਨਹੀਂ ਕਿ ਕਿਹੜੇ ਤਰੀਕੇ ਦੇ ਨਾਲ ਉਹ ਮਹਿਲ ਦੇ ਨੇੜੇ ਪਹੁੰਚਣਗੇ, ਜਿਹਦੇ ਕਰਕੇ ਪ੍ਰਸ਼ਾਸਨ ਨੂੰ ਜਿਹੜੀ ਆ ਜੀ ਉਹ ਹੱਥਾਂ ਪੈਰਾਂ ਦੀ ਇੱਥੇ ਪਈ ਹੋਈ ਆ ਕਿ ਜੇ ਉਹ ਮਹਿਲ ਦੇ ਨੇੜੇ ਇੱਕ ਵਾਰੀ ਪਹੁੰਚਣ 'ਚ ਸਫਲ ਹੋ ਗਏ ਫਿਰ ਉਹਨਾਂ ਨੇ ਉੱਥੋਂ ਉੱਠਣਾ ਨਹੀਂ ਤੇ ਉੱਥੇ ਮੋਰਚਾ ਜਿਹੜਾ ਜੀ ਉਹ ਗੱਡ ਸਕਦੇ ਨੇ। ਇਸ ਕਰਕੇ ਜਿਹੜੀਆਂ ਸੜਕਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਨੂੰ ਜਾਂਦੀਆਂ ਨੇ ਉਹ ਚੁਫੇਰੇ ਤੋਂ ਤਕਰੀਬਨ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈ ਜੀ ਉਹ ਤਾਇਨਾਤ ਹੈ। ਸਰਕਾਰ ਨੂੰ ਡਰ ਇਸ ਗੱਲ ਦਾ ਹੈ ਕਿ ਕਿਸਾਨ ਜੇਕਰ ਇੱਥੇ ਆ ਕੇ ਇੱਕ ਵਾਰੀ ਬਹਿ ਗਏ ਤੇ ਮੁੜ ਕੇ ਉਹ ਉਠਾਉਣੇ ਜਿਹੜੇ ਆ ਉਹ ਔਖੇ ਹੋ ਜਾਣੇ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਇੰਗਲੈਂਡ ਗਏ ਹੋਏ ਨੇ, ਅੱਜ ਉਹਨਾਂ ਦੇ ਵਾਪਸ ਆ ਜਾਣ ਦੀ ਜਿਹੜੀ ਇਹਦੀ ਉਮੀਦ ਹੈ ਕਿ ਅੱਜ ਉਹ ਵਾਪਸ ਆ ਜਾਣਗੇ ਤੇ ਆ ਕੇ ਕੀ ਉਹ ਕਿਸਾਨਾਂ ਦੇ ਜਿਹੜੇ ਇਹ 4 ਦਿਨ ਦਾ ਮੋਰਚਾ ਇੱਥੇ ਲਾਉਣ ਜਾ ਰਹੇ ਆ ਉਹਦੇ ਸੰਬੰਧੀ ਕੋਈ ਸਟੈਪ ਚੁੱਕਦੇ ਨੇ, ਕਿਉਂਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਤੇ ਸਿੱਧੂ ਸਾਹਿਬ ਨੇ ਇਹਨਾਂ ਦੀ ਗੱਲ ਤਾਂ ਜਿਹੜੀ ਹੈ ਜੀ ਨੇਤਾਵਾਂ ਨੇ ਮੰਨੀ ਨਹੀਂ। ਉਹ ਬੜੇ ਗੁੱਸੇ ਦੇ ਵਿੱਚ ਜਿਹੜਾ ਜੀ ਉਹ ਰਹੇ ਕਿ ਵਾਅਦੇ ਸਾਡੇ ਨਾਲ ਕੀ ਕੀਤੇ ਗਏ ਸੀ ਤੇ ਉਹਨਾਂ ਦੇ ਵਿੱਚੋਂ ਕੋਈ ਵੀ ਪੂਰਾ ਨਹੀਂ ਹੋਇਆ। ਜੀ ਜੀ ਜੀ। ਅਤੇ ਅਗਲੀ ਪੰਨੂ ਜੀ ਗੱਲ ਕਰੀਏ ਵੀ ਸਿਰਸੇ ਵਾਲੇ ਨੂੰ ਆਖਿਰਕਾਰ ਮਿਲਣ ਦੇ ਲਈ ਉਸਦੀ ਮਾਂ ਆਈ, ਜਿਹੜੀ ਉਸਦੀ ਪਹਿਲੀ ਮੁਲਾਕਾਤ। ਬਿਲਕੁਲ ਜੀ, ਇਹ 20ਵਾਂ ਦਿਨ ਸੀਗਾ ਜੀ ਇਹਦਾ ਜੇਲ੍ਹ ਦੇ ਵਿੱਚ ਔਰ 10 ਨਾਂ ਜਿਹੜੇ ਆ ਜੀ ਉਹਨੇ ਦਿੱਤੇ ਆ ਮੁਲਾਕਾਤਾਂ ਵਾਲਿਆਂ ਦੇ, ਕੋਈ ਮਿਲਣ ਜਿਹੜਾ ਉਹ ਨਹੀਂ ਸੀ ਆਇਆ। ਹੁਣ ਉਹਦੀ ਮਾਂ ਜਿਹੜੀ ਨਸੀਬ ਕੌਰ ਹੈ ਉਹ ਪਹੁੰਚੀ। 20 ਮਿੰਟ ਦੀ ਮੁਲਾਕਾਤ ਦੋਵਾਂ ਦੇ ਵਿਚਾਲੇ ਜਿਹੜਾ ਹੋਈ ਦੱਸੀ ਜਾਂਦੀ ਆ। 82 ਸਾਲਾਂ ਦੀ ਨਸੀਬ ਕੌਰ ਜਿਹੜੀ ਸੀਗੀ ਉਹ 3:10 ਦੇ ਕਰੀਬ ਰੋਹਤਕ ਪਹੁੰਚੀ। ਜੇਲ੍ਹ ਤੋਂ 200 ਮੀਟਰ ਦੂਰ ਜਿਹੜੇ ਬੈਰੀਕੇਡ ਲਾਏ ਹੋਏ ਨੇ ਸੁਰੱਖਿਆ ਦੇ ਕਰਕੇ, ਉੱਥੋਂ ਅੱਗੇ ਜਿਹੜਾ ਜੀ ਇੱਕ ਉਹਦੇ ਨਾਲ ਸਿਰਫ ਕਾਰ ਦਾ ਡਰਾਈਵਰ ਸੀਗਾ ਤੇ ਉਹ ਜਿਹੜੀ ਸੀਗੀ ਕਿਉਂਕਿ ਉਹ ਬਜ਼ੁਰਗ ਹੈ, ਤੁਰ ਨਹੀਂ ਸਕਦੀ ਔਰ ਉਹਨੂੰ ਸਹਾਰਾ ਜਿਹੜਾ ਜੀ ਉਹ ਦੇਣਾ ਪੈਂਦਾ, ਸੋ ਜਿਹੜਾ ਡਰਾਈਵਰ ਸੀਗਾ ਉਹਨੇ ਹੀ ਸਹਾਰਾ ਦਿੱਤਾ। ਜੇਲ੍ਹ ਪ੍ਰਸ਼ਾਸਨ ਦੇ ਰਜਿਸਟਰ ਦੇ ਵਿੱਚ ਉਹਨੇ ਆਪਣਾ ਪਤਾ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਮੋਢੀਆਂ ਜਿਹੜਾ ਉਹ ਦਰਜ ਕਰਵਾਇਆ। ਜਿਹੜਾ ਗੁਰਮੀਤ ਰਾਮ ਰਹੀਮ ਹੈ ਉਹਨੂੰ 3:35 ਦੇ ਕਰੀਬ ਬੈਰਕ ਤੋਂ ਬਾਹਰ ਲਿਆਂਦਾ ਗਿਆ। ਮਾਂ ਨੂੰ ਵੇਖ ਕੇ ਜਿਹੜਾ ਜੀ ਗੁਰਮੀਤ ਰਾਮ ਰਹੀਮ ਸੀਗਾ ਉਹਨੇ ਰੋਣਾ ਸ਼ੁਰੂ ਕਰਤਾ। ਮਾਂ ਜਿਹੜੀ ਸੀ ਉਹ ਵੀ ਰੋਂਦੀ ਰਹੀ ਕਿਉਂਕਿ ਸ਼ੀਸ਼ਾ ਲੱਗਿਆ ਹੋਇਆ ਮੁਲਾਕਾਤ ਦੇ ਵਿਚਾਲੇ ਦੀ, ਜਿੱਥੇ ਮੁਲਾਕਾਤੀਆਂ ਨੂੰ ਜਿਹੜਾ ਮੁਲਾਕਾਤ ਕਰਾਈ ਜਾਂਦੀ ਰਿਸ਼ਤੇਦਾਰ ਦੇ ਨਾਲ। ਔਰ ਉਹਨਾਂ ਦੀ ਜਿਹੜੀ ਗੱਲਬਾਤ ਸੀ ਜਿਹੜਾ ਲੱਗੀ ਹੋਈ ਹੈ ਜੀ ਉਹਦੇ ਇੰਟਰਕਾਮ ਉਹਦੇ ਰਾਹੀਂ ਹੀ ਹੋ ਸਕੀ। 20 ਮਿੰਟ ਤੱਕ ਇਹ ਮੁਲਾਕਾਤ ਹੋਈ ਪਰ ਇਹ ਕਿਹਾ ਜਾ ਰਿਹਾ ਜੀ ਕਿ ਦੋਵੇਂ ਜਿਹੜੇ ਸੀ ਉਹ ਬੋਲੇ ਨਹੀਂ, ਸਿਰਫ ਰੋਂਦੇ ਰਹੇ। ਔਰ 4 ਵਜੇ ਦੇ ਕਰੀਬ ਜਿਹੜਾ ਸੀਗਾ ਨਸੀਬ ਕੌਰ ਇਸ ਜੇਲ੍ਹ ਦੇ ਵਿੱਚੋਂ ਬਾਹਰ ਆਈ। ਉਹਦੀ ਜਿਹੜੀ ਮੁਲਾਕਾਤ ਸੀਗੀ ਜੀ ਪਹਿਲੀ ਮੁਲਾਕਾਤ ਸੀ ਜਿਉਂ ਉਹ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਗਿਆ। ਇਹ ਵੀ ਕਿਹਾ ਜਾਂਦਾ ਜੀ ਕਿ ਜਿਹੜੇ ਉਹਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਤੋਂ ਉਹ ਪਿਛਲੇ ਕਈ ਸਾਲਾਂ ਤੋਂ ਦੂਰ ਹੀ ਰਿਹਾ ਜੀ। ਡੇਰੇ ਦੇ ਵਿੱਚ ਉਹ ਪਰਿਵਾਰ ਦੇ ਮੈਂਬਰ ਰਹਿੰਦੇ ਜ਼ਰੂਰ ਸਨ ਪਰ ਇਹ ਉਹਨਾਂ ਨੂੰ ਮਿਲਦਾ ਵਗੈਰਾ ਜਿਹੜਾ ਜੀ ਉਹ ਨਹੀਂ ਸੀਗਾ। ਤੇ ਹੁਣ ਜਿਹੜੀ ਇਹ ਮੁਲਾਕਾਤ ਹੈ ਜੀ ਨਸੀਬ ਕੌਰ ਦੇ ਨਾਲ, ਇਹ ਪਹਿਲੀ ਮੁਲਾਕਾਤ ਹੈ ਜੇਲ੍ਹ ਦੇ ਵਿੱਚ। ਜੀ ਜੀ ਜੀ। ਅਤੇ ਜੇ ਜਾਂਦੇ ਜਾਂਦੇ ਪੰਨੂ ਜੀ ਆਪਾਂ ਗੱਲ ਕਰੀਏ, ਕਹਿੰਦੇ ਵੀ ਮੋਦੀ ਹੁਣਾਂ ਨੂੰ ਆਪਣੀ ਘਰ ਵਾਲੀ ਦੀ ਦੌਲਤ ਸੰਬੰਧੀ ਕਹਿੰਦੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਨਹੀਂ। ਜਿਹੜਾ ਉਹਨਾਂ ਨੇ ਟੈਕਸ ਰਿਟਰਨ ਜਿਹੜੀ ਭਰੀ ਹੈ ਜੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਕਾਲਮ ਹੈ ਕਿ ਜਿਹੜਾ ਤੁਹਾਡਾ ਜਿਹੜੀ ਲਾਈਫ ਪਾਰਟਨਰ ਹੈ ਉਹਦਾ ਹਸਬੈਂਡ ਜਾਂ ਵਾਈਫ ਦੀ ਉਹਦੀ ਕੀ ਜਾਣਕਾਰੀ, ਉਹਦੇ ਵਿੱਚ ਉਹਨਾਂ ਨੇ ਇਹੀ ਜਿਹੜਾ ਜੀ ਭਰਿਆ ਕਿ ਪਤਾ ਨਹੀਂ, ਉਹਨਾਂ ਨੂੰ ਕੋਈ ਜਾਣਕਾਰੀ ਜਿਹੜੀ ਹੈ
ਉਹ ਨਹੀਂ ਹੈਗੀ ਕਿ ਉਹਦੀ ਕੀ ਜਿਹੜੀ ਦੌਲਤ ਹੈ ਕਿੰਨੀ ਹੈ, ਕਿਸ ਜਗ੍ਹਾ ਦੇ ਉੱਤੇ ਜਿਹੜੀ ਗਈ, ਉਹ ਸਭ ਨੂੰ ਪਤਾ ਹੈ ਕਿ ਉਹਨਾਂ ਦੇ ਸੰਬੰਧ ਉਹਦੇ ਨਾਲ ਨਹੀਂ ਹੈ ਜੀ, ਔਰ ਪਿਛਲੇ ਕਈ ਸਾਲਾਂ ਤੋਂ ਦੋਨੋਂ ਵੱਖਰੇ ਰਹਿੰਦੇ ਨੇ। ਜੀ ਜੀ, ਤੇ ਪਨੂੰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।